ਆਮ ਉਸ ਮੌਕੇ ਦੇ ਲੀਡਰਾਂ ਨਾਲੋਂ ਜਾਂ ਉਸ ਮੌਕੇ ਦੇ ਵਿਦਵਾਨਾਂ ਦੇ ਨਾਲੋਂ ਤੇ ਇੱਕ ਮਹਿਸੂਸ ਕਰਨਾ ਇੱਕ ਵੱਖਰੀ ਉਹਨਾਂ ਦੀ ਅਧਿਆਤਮਿਕ ਪਾਵਰ ਸੀ, ਜਿਹੜਾ ਉਹਨਾਂ ਦਾ ਅੰਦਾਜ਼ਾ ਲਾਉਣ ਦੇ ਵਿੱਚ ਇੰਨੀ ਸਮਰੱਥਾ ਸੀਗੀ ਕਿ 1978 ਦੇ ਨਿਰੰਕਾਰੀ ਕਾਂਡ ਦੇ ਸਮੇਂ ਹੀ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਸਿੱਖ ਕੌਮ ਗੁਲਾਮ ਹੈ। ਸੰਤਾਂ ਨੇ ਸਾਨੂੰ ਉਸ ਮੌਕੇ 'ਤੇ ਦੱਸ ਦਿੱਤਾ ਸੀ ਕਿ ਸਿੱਖ ਕੌਮ ਗੁਲਾਮ ਆ, ਸਾਨੂੰ ਆਪਣੇ ਕੋਲੋਂ ਗੁਲਾਮੀ ਦੇ ਸੰਗਲ ਤੋੜਨੇ ਪੈਣੇ ਤੇ ਇਹਦੇ ਲਈ ਸਾਨੂੰ ਸੰਤ ਵੀ ਬਣਨਾ ਪੈਣਾ ਤੇ ਸਾਨੂੰ ਸਿਪਾਹੀ ਵੀ ਬਣਨਾ ਪੈਣਾ। ਆਪਣੇ ਆਪ ਨੂੰ ਨਿਰਮਲ ਕਰਕੇ ਇਹੋ ਜਿਹੇ ਮਹਾਂਪੁਰਸ਼ ਦੀ ਗੱਲਬਾਤ ਕੀਤੀ ਜਾ ਸਕਦੀ ਹੈ, ਨਹੀਂ ਤਾਂ ਅਸੀਂ ਦੁਨਿਆਵੀ ਤੌਰ 'ਤੇ ਜਿਹੜੇ ਆਮ ਲੋਕ ਨੇ ਉਹਨਾਂ ਵਾਂਗੂ ਇਹੀ ਸੋਚਾਂਗੇ ਵੀ ਸੰਤ ਨੇ ਬੜਾ ਵੱਡਾ ਨੁਕਸਾਨ ਕਰਾ ਦਿੱਤਾ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਨਿੱਘ ਬਣ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਮਹਾਨ ਯੋਧੇ ਸੰਤ ਸਿਪਾਹੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਉਤਸ਼ਾਹ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਬਾਤਾਂ ਪਾਉਣੀਆਂ ਹੋਣ, ਅਸੀਂ ਕਈ ਮਹੀਨੇ ਉਹਨਾਂ ਦੀਆਂ ਬਾਤਾਂ ਪਾ ਸਕਦੇ ਹਾਂ, ਉਹਨਾਂ ਦੇ ਕਾਰਨਾਮਿਆਂ ਦੀ ਗੱਲਬਾਤ ਕਰ ਸਕਦੇ ਹਾਂ, ਲੇਕਿਨ ਜਦੋਂ ਅਸੀਂ ਉਹਨਾਂ ਦੇ ਨਾਮ ਦੇ ਨਾਲ ਹੀ ਗੱਲਬਾਤ ਸ਼ੁਰੂ ਕਰਦੇ ਹਾਂ, ਇੱਕ ਸੰਤ ਅਤੇ ਦੂਸਰਾ ਜਰਨੈਲ ਅਤੇ ਤੀਸਰਾ ਸਿੰਘ। ਸੰਤ ਬਾਰੇ ਮੇਰੇ ਤੋਂ ਪਹਿਲਾਂ ਕਥਾਵਾਚਕ ਬੋਲ ਕੇ ਗਏ ਨੇ, ਉਹਨਾਂ ਨੇ ਉਹਨਾਂ ਦੇ ਅਧਿਆਤਮਿਕ ਜੀਵਨ ਦੇ ਉੱਤੇ ਝਾਤ ਮਾਰੀ ਵੀ ਉਹਨਾਂ ਨੇ ਕਿਵੇਂ ਗੁਰਬਾਣੀ ਦੇ ਨਾਲ, ਕਿਵੇਂ ਸਿਮਰਨ ਦੇ ਨਾਲ, ਕਿਵੇਂ ਆਪਣੇ ਆਪ ਨੂੰ ਸਾਧਿਆ। ਇੱਕ ਉਹ ਮਹਾਂਪੁਰਸ਼। ਨੰਬਰ 2 'ਤੇ ਜਦੋਂ ਉਹਨਾਂ ਦੀ ਜਰਨੈਲ ਦੀ ਗੱਲਬਾਤ ਕਰਦੇ ਹਾਂ, ਸੰਤ ਤੋਂ ਬਾਅਦ ਸਿਪਾਹੀ ਦੀ ਗੱਲਬਾਤ ਆ ਜਾਂਦੀ ਹੈ। ਸਿਪਾਹੀ ਵਾਲਾ ਪੱਖ ਅਸੀਂ ਜੂਨ 1984 ਵਿੱਚ ਉਹਨਾਂ ਦਾ ਚੰਗੀ ਤਰ੍ਹਾਂ ਦੇਖ ਲਿਆ ਅਤੇ ਜਦੋਂ ਅਸੀਂ ਉਹਨਾਂ ਦੇ ਅਨੁਭਵ ਦੀ ਗੱਲਬਾਤ ਕਰੀਏ ਕਿ ਸੰਤ ਜਰਨੈਲ ਸਿੰਘ ਵਿੱਚ ਕੀ ਖਾਸੀਅਤ ਸੀ ਆਮ ਉਸ ਮੌਕੇ ਦੇ ਲੀਡਰਾਂ ਨਾਲੋਂ ਜਾਂ ਉਸ ਮੌਕੇ ਦੇ ਵਿਦਵਾਨਾਂ ਦੇ ਨਾਲੋਂ, ਤੇ ਇੱਕ ਮਹਿਸੂਸ ਕਰਨਾ ਇੱਕ ਵੱਖਰੀ ਉਹਨਾਂ ਦੀ ਅਧਿਆਤਮਿਕ ਪਾਵਰ ਸੀ, ਜਿਹੜਾ ਉਹਨਾਂ ਦਾ ਅੰਦਾਜ਼ਾ ਲਾਉਣ ਦੇ ਵਿੱਚ ਇੰਨੀ ਸਮਰੱਥਾ ਸੀਗੀ ਕਿ 1978 ਦੇ ਨਿਰੰਕਾਰੀ ਕਾਂਡ ਦੇ ਸਮੇਂ ਹੀ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਸਿੱਖ ਕੌਮ ਗੁਲਾਮ ਹੈ। ਬਾਕੀ ਅਕਾਲੀ ਲੀਡਰ ਜਾਂ ਦੂਸਰੇ ਲੋਕ ਉਸ ਮੌਕੇ 'ਤੇ ਸਿਰਫ ਵਿਤਕਰੇ ਦੀ ਗੱਲਬਾਤ ਕਰਦੇ ਸੀ। ਉਹ ਵਿਤਕਰੇ ਦੀਆਂ ਗੱਲਾਂ ਬਾਤਾਂ ਕਰਨ ਵਾਲੇ ਅੱਜ ਵੀ ਵਿਤਕਰੇ 'ਤੇ ਹੀ ਰੁਕੇ ਨੇ। ਸੰਤਾਂ ਨੇ ਸਾਨੂੰ ਉਸ ਮੌਕੇ 'ਤੇ ਦੱਸ ਦਿੱਤਾ ਸੀ ਕਿ ਸਿੱਖ ਕੌਮ ਗੁਲਾਮ ਆ, ਸਾਨੂੰ ਆਪਣੇ ਕੋਲੋਂ ਗੁਲਾਮੀ ਦੇ ਸੰਗਲ ਤੋੜਨੇ ਪੈਣੇ ਤੇ ਇਹਦੇ ਲਈ ਸਾਨੂੰ ਸੰਤ ਵੀ ਬਣਨਾ ਪੈਣਾ ਤੇ ਸਾਨੂੰ ਸਿਪਾਹੀ ਵੀ ਬਣਨਾ ਪੈਣਾ। ਜਦੋਂ ਅਸੀਂ ਗੱਲ ਕਰੀਏ ਕਿ 1984 ਵਿੱਚ ਆ ਕੇ ਮਹਾਂਪੁਰਸ਼ਾਂ ਨੇ ਜਦੋਂ ਇਹ ਗੱਲ ਆਖੀ ਕਿ ਜਿਸ ਦਿਨ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕਦਮ ਪਾਇਆ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਨੀਂਹ ਰੱਖੀ ਗਈ। ਇੱਕ ਤੁਸੀਂ ਬਾਹਰ ਦੇਖਦੇ ਹੋ, ਇੱਥੇ ਖਾਸ ਕਰਕੇ ਸਿੱਖ ਕਲਚਰਲ ਸੁਸਾਇਟੀ ਜਾਂ ਨਿਊਯਾਰਕ ਦੇ ਹੋਰ ਗੁਰਦੁਆਰਿਆਂ ਵਿੱਚ ਜਿਹੜੀ ਇਹ ਸ਼ਹੀਦਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ, ਇਹ ਕੋਈ 1990 ਤੋਂ ਅਸੀਂ ਲਗਾਤਾਰ ਲਾਉਂਦੇ ਆ ਰਹੇ ਹਾਂ। 90-91 ਦੀਆਂ ਵੀ ਤਸਵੀਰਾਂ ਤੁਸੀਂ ਵਿੱਚ ਚੜ੍ਹਦੀ ਕਲਾ ਜਾਂ ਹੋਰ ਅਖਬਾਰਾਂ 'ਚੋਂ ਦੇਖ ਸਕਦੇ ਹੋ, ਜਿਹੜੀਆਂ ਉਸ ਸਮੇਂ ਸਾਂਭ ਕੇ ਰੱਖੀਆਂ। ਜਦੋਂ ਇਹ ਤਸਵੀਰਾਂ ਲੱਗੀਆਂ ਅਤੇ ਪਰਸੋਂ ਦੀਆਂ ਤਸਵੀਰਾਂ ਲੱਗੀਆਂ, ਤੁਸੀਂ ਪਰਿਵਾਰ ਦੇਖਦੇ ਹੋ ਉਹਨਾਂ ਸ਼ਹੀਦਾਂ ਦੇ ਦਰਸ਼ਨ ਕਰਦੇ ਅਤੇ ਉਹ ਮਹਾਂਪੁਰਸ਼ਾਂ ਦੇ ਕੋਲ ਖੜ੍ਹ ਕੇ ਲੰਬੀਆਂ ਅਰਦਾਸਾਂ ਕਰਨ ਵਾਲੀਆਂ ਸਾਡੀਆਂ ਉਹ ਮਾਤਾਵਾਂ, ਉਹ ਕੀ ਸੋਚਦੀਆਂ ਨੇ ਵੀ ਭਾਈ ਇਹ ਇੱਕ ਮਹਾਂਮਾਨਵ ਹੈ ਜਿਹੜਾ ਕੌਮ ਦੇ ਉਹ ਸੂਰਵੀਰ ਯੋਧਿਆਂ ਨੂੰ ਲੈ ਕੇ ਜੂਨ 1984 ਵਿੱਚ ਲੱਖਾਂ ਦੀ ਫੌਜ ਦੇ ਨਾਲ ਲੜਿਆ। ਲੱਖਾਂ ਦੀ ਫੌਜ ਦੇ ਨਾਲ ਲੜ ਕੇ ਉਹਨੂੰ ਸਾਡੇ ਵਿੱਚੋਂ ਜਿਹੜੀ ਘੱਟ ਗਿਣਤੀ ਹੋਣ ਦਾ, ਜਿਹੜਾ ਸਾਨੂੰ ਹਮੇਸ਼ਾ ਇਹ ਵਹਿਮ ਪਿਆ ਰਹਿੰਦਾ ਕਿ ਸਿੱਖ ਘੱਟ ਗਿਣਤੀ ਨੇ, ਅਸੀਂ ਆਟੇ ਵਿੱਚ ਲੂਣ ਬਰਾਬਰ ਹਾਂ ਜਾਂ ਹੋਰ ਵੀ ਕਈ ਗੱਲਾਂ,
ਉਹ ਸਾਡੇ ਵਿੱਚੋਂ ਕੱਢਿਆ। ਜਦੋਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਂਦੇ ਹਾਂ ਅਤੇ ਅਸੀਂ ਆਪਣੇ ਆਪ ਨੂੰ ਸਾਧ ਲੈਂਦੇ ਹਾਂ, ਆਪਣੇ ਆਪ ਨੂੰ ਨਿਰਮਲ ਕਰਕੇ ਇਹੋ ਜਿਹੇ ਮਹਾਂਪੁਰਸ਼ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਨਹੀਂ ਤਾਂ ਅਸੀਂ ਦੁਨਿਆਵੀ ਤੌਰ 'ਤੇ ਜਿਹੜੇ ਆਮ ਲੋਕ ਨੇ ਉਹਨਾਂ ਵਾਂਗੂ ਇਹੀ ਸੋਚਾਂਗੇ ਵੀ ਸੰਤ ਨੇ ਬੜਾ ਵੱਡਾ ਨੁਕਸਾਨ ਕਰਾਤਾ ਹੈ। ਲੇਕਿਨ ਜਦੋਂ ਸਿਧਾਂਤਾਂ ਦੀ ਗੱਲਬਾਤ ਕਰਦੇ ਹੋ, ਮਹਾਂਪੁਰਸ਼ਾਂ ਨੇ ਕਦੇ ਵੀ ਕਿਸੇ ਗੁਰਮਤਿ ਦੇ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਵਿਸਾਖੀ ਵਾਲੇ ਦਿਨ ਚਾਹੇ 40-80 ਲੱਖ ਦਾ ਇਕੱਠ ਸੀ, ਚਾਹੇ ਜਦੋਂ ਮਾਛੂਵਾੜੇ ਦੇ ਜੰਗਲ ਵਿੱਚ ਬੈਠੇ ਨੇ ਉੱਥੇ ਇਕੱਲੇ ਨੇ, ਪਰ ਇਹ ਕਿਤੇ ਵੀ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਇਸੇ ਤਰ੍ਹਾਂ ਉਸ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਇਹ ਮਹਾਮਾਨਵ, ਜਿਹਨੂੰ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਾ ਕਿਹਾ ਜਾਂਦਾ ਹੈ, ਇਹਨਾਂ ਨੇ ਕਦੇ ਆਪਣੇ ਸਮਝੌਤਾਂ ਦੇ ਨਾਲ ਸਿਧਾਂਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਅਤੇ ਚਲੋ ਗੱਲ ਅੱਗੇ ਜਾਵੇ। ਜਿਵੇਂ ਮੈਂ ਇਹ ਆਖਿਆ ਕਿ ਵੀ ਭਾਈ ਜਦੋਂ ਅਸੀਂ ਫੋਟੋਆਂ ਦੀ ਸੇਵਾ ਕੀਤੀ ਹੈ, ਥੱਲੇ ਸਰੂਪ ਵੱਡੇ ਲਾਏ ਨੇ 6-6 ਫੁੱਟ ਵਾਲੇ, ਉੱਥੇ ਕਈ ਘੰਟੇ ਅਸੀਂ ਸੰਗਤ ਨੂੰ ਦੇਖਦੇ ਹਾਂ ਖੜ੍ਹ ਕੇ, ਅਤੇ ਕਈ ਮਾਤਾਵਾਂ ਲੰਬੇ ਸਮੇਂ ਲਈ ਅਰਦਾਸ ਕਰਦੀਆਂ। ਸਾਡੇ ਪਰਿਵਾਰਾਂ ਵਿੱਚੋਂ ਵੀ ਮਾਤਾਵਾਂ ਇਹੋ ਜਿਹੀਆਂ ਹੋਈਆਂ ਨੇ। ਅਸੀਂ ਮਾਤਾ ਨੂੰ ਲੈ ਕੇ ਆਏ ਇੱਥੇ, ਸ਼ਾਇਦ 2014 ਦੀ ਗੱਲਬਾਤ ਆ, ਅਤੇ ਉਹਨਾਂ ਨੂੰ ਮੈਂ ਲੈ ਕੇ ਥੱਲੇ ਗਿਆ, ਅਤੇ ਉਹ ਇੱਥੇ ਕਿੰਨਾ ਚਿਰ ਖੜ੍ਹ ਕੇ ਉਹ ਮਹਾਂਪੁਰਸ਼ਾਂ ਦੇ ਨਾਲ ਜਿਵੇਂ ਗੱਲਬਾਤ ਕਰਦੀ ਹੁੰਦੀ ਹੈ, ਇੱਦਾਂ ਉਹਨੇ 10-15 ਮਿੰਟ ਉੱਥੇ ਖੜ੍ਹ ਕੇ ਅਰਦਾਸ ਕੀਤੀ। ਮੈਂ ਥੱਲਿਓਂ ਜਾ ਕੇ ਵੀ ਮੁੜਿਆ ਵੀ ਬੀਬੀ ਕਿੱਥੇ ਆ। ਜਦ ਉਹਨੂੰ ਪੁੱਛਿਆ ਬੀਬੀ ਕਿਉਂ, ਅਤੇ ਉਹ ਕਹਿੰਦੀ ਭਈ ਮੇਰਾ ਭਰਾ 27 ਸਾਲ ਦੀ ਉਮਰ 'ਚ ਇਹਨਾਂ ਮਹਾਂਪੁਰਸ਼ਾਂ ਦੇ ਕੋਲ ਗਿਆ ਸੀ, ਅਤੇ ਉੱਥੇ ਉਹ ਸ਼ਹੀਦ ਹੋਇਆ ਜੂਨ 1984 ਨੂੰ। ਇਹ ਚੰਗਾ ਹੋਇਆ ਕਿ ਸਾਡਾ ਨਹੀਂ ਤਾਂ ਉਲਾਂਭਾ ਰਹਿਣਾ ਸੀ ਜੇ ਕੋਈ ਆਮ ਸਾਧ ਹੁੰਦਾ ਕਿ ਭਾਈ ਸਾਡਾ ਮੁੰਡਾ ਮਰਵਾਤਾ। ਬਾਬਾ ਉਹਨਾਂ ਦੇ ਨਾਲ ਮਰਿਆ। ਇਹ ਦੇਸੀ ਜਿਹੀ ਗੱਲ ਉਹ ਬੀਬੀ ਦੀ ਸਾਨੂੰ ਕਦੇ ਨਹੀਂ ਭੁੱਲਦੀ ਕਿ ਬਾਬਾ ਉਹਨਾਂ ਦੇ ਨਾਲ ਮਰਿਆ, ਉਹਨਾਂ ਨੂੰ ਇਕੱਲਿਆਂ ਨੂੰ ਨਹੀਂ ਮਾਰਿਆ। ਅਤੇ ਇਹੋ ਜਿਹੇ ਸਾਧ ਨੂੰ ਕਹਿੰਦੀ ਮੱਥਾ ਨਹੀਂ ਟੇਕਣਾ, ਅਤੇ ਹੋਰ ਕਿਹੜੇ ਨੂੰ ਟੇਕੀਏ। ਉਹੀ ਗੱਲ ਕੀਤੀ ਹੈ ਕਿ ਗੱਲਾਂ ਬਹੁਤ ਨੇ ਮਹਾਂਪੁਰਸ਼ਾਂ ਦੀਆਂ, ਸਾਡੇ ਆਪਣੇ ਪਰਿਵਾਰਾਂ ਦੇ ਨਾਲ ਵਾਪਰੀਆਂ, ਅਤੇ ਇੱਥੇ ਹੁਣ ਸਮਾਂ ਕੋਈ ਨਹੀਂ ਹੈ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਬਹੁਤ ਵਧੀਆ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ। ਮੇਰੇ ਤੋਂ ਬਾਅਦ ਹੋਰ ਬੁਲਾਰੇ ਵੀ ਨੇ, ਢਾਡੀ ਵੀ ਨੇ, ਇਹ ਉਹਨਾਂ ਦਾ ਸਮਾਂ। ਅਸੀਂ ਕਮੇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਗੱਲ ਜ਼ਰੂਰੀ ਹੈ ਕਿ ਮਹਾਂਪੁਰਸ਼ਾਂ ਨੇ ਇਹ ਗੱਲ ਆਖੀ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਭਾਰਤੀ ਫੌਜਾਂ ਦੇ ਪੈਰ ਰੱਖੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਉਸ ਤੋਂ ਬਾਅਦ ਖਾਲਿਸਤਾਨ ਦੇ ਸੰਘਰਸ਼ ਨੂੰ ਲੜਨ ਦੇ ਤਰੀਕੇ ਵੱਖੋ ਵੱਖਰੇ ਨੇ, ਚਾਹੇ ਉਹ ਹਥਿਆਰਬੰਦ ਸੰਘਰਸ਼ ਹੈ, ਉਸ ਮੌਕੇ 'ਤੇ ਵੀ ਅਸੀਂ ਮੋਹਰੇ ਹੋ ਕੇ ਲੜਿਆ। ਉਸ ਤੋਂ ਬਾਅਦ ਮਾਨ ਸਾਹਿਬ ਦੀ ਗੱਲਬਾਤ ਕਰਦੇ ਹਾਂ। ਅੱਜ ਵੋਟਾਂ ਦਾ ਸਮਾਂ ਚੱਲ ਰਿਹਾ, ਅਸੀਂ ਬੇਨਤੀ ਕਰਦੇ ਹਾਂ ਸਮੁੱਚੀ ਕੌਮ ਨੂੰ, ਮਾਨ ਸਾਹਿਬ ਦੇ ਕੈਂਡੀਡੇਟ ਜਿੱਥੇ ਵੀ ਖੜ੍ਹੇ ਨੇ ਵੱਧ ਤੋਂ ਵੱਧ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ। ਉਸ ਤੋਂ ਬਾਅਦ ਗੱਲ ਆਉਂਦੀ ਹੈ ਰੈਫਰੈਂਡਮ ਦੀ। ਇੱਥੇ ਪੰਨੂ ਸਾਹਿਬ ਹੁਣੀ ਬੋਲ ਕੇ ਗਏ ਨੇ, ਅਸੀਂ ਉਹਨਾਂ ਨੂੰ ਪੂਰੀ ਗਰੰਟੀ ਦਿੱਤੀ ਹੈ। ਜਦੋਂ ਵੀ ਇੱਥੇ ਨਿਊਯਾਰਕ ਦੇ ਵਿੱਚ ਕਦੇ ਵੀ ਜਦੋਂ ਦਾ ਇਹਨੀ ਰੈਫਰੈਂਡਮ ਦੀ ਗੱਲਬਾਤ ਸ਼ੁਰੂ ਕੀਤੀ, ਅਸੀਂ ਮੋਹਰੇ ਹੋ ਕੇ ਉਹਨਾਂ ਦੇ ਟੇਬਲਾਂ 'ਤੇ ਖੜ੍ਹਦੇ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਸਮੁੱਚੇ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਸਾਡੇ ਜੋ ਪੰਥ ਵਿੱਚ ਏਕਤਾ ਇਤਫਾਕ ਬਖਸ਼ਣ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। 5 ਖਾਲਿਸਤਾਨ ਦੇ ਨਾਅਰੇ ਲਾਉਣੇ ਨੇ, ਸਿੰਘ ਖੜ੍ਹ ਗਏ ਨੇ, ਸਿੰਘੋ ਸਾਰਿਆਂ ਨੇ ਬਾਹਾਂ ਖੜੀਆਂ ਕਰਕੇ। ਇਹ TV 84 ਪੰਥ ਦਾ TV ਆ, ਦੂਰ ਦੂਰ ਤੱਕ ਗੱਲ ਜਾਂਦੀ ਹੈ, ਅਤੇ ਇਹ ਪੋਲੀਟੀਕਲ ਪੰਜਾਬ ਦੇ ਉੱਤੇ ਵੀ ਰਿਕਾਰਡਿੰਗ ਹੋ ਰਹੀ ਆ। ਜਦੋਂ ਅਸੀਂ ਖਾਲਿਸਤਾਨ ਦੇ ਨਾਅਰੇ ਲਾਵਾਂਗੇ, ਦੂਰ ਤੱਕ ਸਾਡੀ ਗੱਲਬਾਤ ਜਾਊਗੀ। ਅੱਜ ਬੁਲੰਦ ਆਵਾਜ਼ ਵਿੱਚ 5 ਖਾਲਿਸਤਾਨ ਦੇ ਨਾਅਰੇ ਲਾਉਣੇ ਆ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਭਿੰਡਰਾਂ ਵਾਲੇ ਸੰਤ ਸਿਪਾਹੀ, ਸੁੱਤੀ ਕੌਮ ਜਗਾਈ, ਭਿੰਡਰਾਂ ਵਾਲੇ ਸੰਤ ਸਿਪਾਹੀ, ਸੁੱਤੀ ਕੌਮ ਜਗਾਈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।